ਮੁੱਖ ਮੰਤਰੀ ਚਿਹਰੇ ਵਜੋਂ ਐਲਾਨੇ ਗਏ ਭਗਵੰਤ ਮਾਨ ਸੰਗਰੂਰ ਜ਼ਿਲ੍ਹੇ ਦੀ ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ। ਇਸ ਬਾਰੇ ਆਪ ਵੱਲੋਂ ਵੀਰਵਾਰ ਨੂੰ ਰਸਮੀ ਐਲਾਨ ਕੀਤਾ ਗਿਆ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਮੁਖੀ ਤੇ ਸੰਸਦ ਮੈਂਬਰ ਭਗਵੰਤ ਮਾਨ ਚੋਣਾਂ ਵਿੱਚ ਆਪ ਦੇ ਮੁੱਖ ਮੰਤਰੀ ਉਮੀਦਵਾਰ ਹੋਣਗੇ। ਦਿੱਲੀ ਦੇ ਮੁੱਖ ਮੰਤਰੀ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹਾਲ ਹੀ 'ਚ ਇਸ ਦਾ ਐਲਾਨ ਕੀਤਾ। ਇਸ ਤੋਂ ਬਾਅਦ ਉਹਨਾਂ ਦੇ ਚੋਣ ਹਲਕੇ ਦੇ ਐਲਾਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਨੂੰ ਪਾਰਟੀ ਨੇ ਇਹ ਕਿਹਾ ਕਿ ਤੁਸੀਂ ਧੂਰੀ ਤੋਂ ਲੜਨਾ ਹੈ। ਧੂਰੀ ਜਿਹੜਾ ਉਹ ਤੁਹਾਡਾ ਵਿਧਾਨ ਸਭਾ ਦਾ ਹਲਕਾ ਜਿਹੜਾ ਹੋਊਗਾ ਇਸ ਵਾਰ 2022 'ਚ, ਅਤੇ ਧੂਰੀ ਦੇ ਲੋਕਾਂ ਨੇ ਜਿੰਨਾ ਪਿਆਰ ਮੈਨੂੰ ਦਿੱਤਾ ਹੈ, ਸ਼ਾਇਦ ਉਸ ਪਿਆਰ ਦਾ ਕਰਜ਼ਾ ਉਤਾਰਨ ਲਈ ਮੈਨੂੰ ਕਈ ਜਨਮ ਲੈਣੇ ਪੈਣਗੇ, ਕਿਉਂਕਿ 2014 ਦੇ ਵਿੱਚ ਧੂਰੀ ਜਿਹੜੀ ਹੈ 30,000 ਤੋਂ ਵੀ ਉੱਪਰ ਵੋਟਾਂ 'ਤੇ ਜਿੱਤੀ ਗਈ ਸੀ, ਅਤੇ 2017 'ਚ ਛੋਟੇ ਜਿਹੇ ਮਾਰਜਨ ਨਾਲ, ਬਹੁਤ ਘੱਟ ਫਰਕ ਨਾਲ ਧੂਰੀ ਜਿਹੜੀ ਹੈ ਉਹ ਹਾਰ ਗਏ ਸੀ ਸਾਡੇ ਕੈਂਡੀਡੇਟ। ਪਰ 2019 'ਚ ਫਿਰ 30,000 ਵੋਟਾਂ ਨਾਲ ਲੋਕਾਂ ਨੇ ਪਿਆਰ ਦਿੱਤਾ, ਹਾਲਾਂਕਿ MLA ਜਿਹੜਾ ਸੀ ਉਹ ਸੱਤਾਧਾਰੀ ਸੀ। ਸੋ ਧੂਰੀ ਵਾਲਿਓ, ਹਮੇਸ਼ਾ ਤੁਹਾਡੇ ਨਾਲ ਖੜਦੇ ਹਾਂ, ਤੁਹਾਡੇ ਨਾਲ ਰਹਿੰਦੇ ਹਾਂ, ਤੁਹਾਡੇ ਵਰਗੇ ਹਾਂ ਤੁਹਾਡੇ ਦੁੱਖਾਂ ਸੁੱਖਾਂ 'ਚ। ਅਤੇ ਤੁਹਾਨੂੰ ਵੀ ਵਧਾਈਆਂ ਕਿ ਇਸ ਗੱਲ ਦੀਆਂ ਕਿ ਧੂਰੀ ਚੁਣਿਆ ਗਿਆ ਹੈ, ਕਿਉਂਕਿ ਧੂਰੀ ਦੇ ਲੋਕਾਂ 'ਤੇ ਆਮ ਆਦਮੀ ਪਾਰਟੀ ਨੂੰ ਇੰਨਾ ਯਕੀਨ ਹੈ ਕਿ ਇਹ ਲੋਕ ਜਿਹੜੇ ਨੇ ਕ੍ਰਾਂਤੀਕਾਰੀ ਲੋਕ ਨੇ, ਔਰ ਇਹ ਧੂਰੀ ਰਾਈਟਰਾਂ ਦਾ, ਸ਼ਹੀਦਾਂ ਦਾ ਔਰ ਬੜੇ ਬੜੇ ਸ਼ਾਇਰਾਂ ਦਾ ਜਿਹੜਾ ਹਲਕਾ ਹੈ। ਸੋ ਮੈਂ ਆਊਂਗਾ, ਤੁਹਾਡੇ ਵਿੱਚ ਆਊਂਗਾ। ਵੈਸੇ ਮੇਰੀ ਡਿਊਟੀ ਸਾਰੇ ਪੰਜਾਬ 'ਚ ਲੱਗੂਗੀ, ਪਰ ਧੂਰੀ ਦੇ ਵਿੱਚ ਮੈਂ ਤਾਂ ਪਹਿਲਾਂ ਵੀ ਸੰਗਰੂਰ ਕਿਰਾਏ ਦੇ ਘਰ 'ਤੇ ਰਹਿਣਾ, ਧੂਰੀ ਰਹਿਣ ਲੱਗ ਜਾਂਗੇ। ਸੋ ਇਸ ਕਰਕੇ ਤੁਹਾਡੇ ਦੁੱਖਾਂ ਸੁੱਖਾਂ ਦੇ ਹਮੇਸ਼ਾ ਸਾਥੀ ਰਵਾਂਗੇ, ਔਰ ਮੈਨੂੰ ਉਮੀਦ ਹੈ ਕਿ ਤੁਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਜਿਹੜਾ ਮੈਨੂੰ ਦਿਓਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਅਸੀਂ ਸਾਨੂੰ ਪੁੱਛ ਰਹੇ ਸੀ ਕਿ ਭਗਵੰਤ ਮਾਨ ਸਾਹਿਬ ਕਿਹੜੇ ਹਲਕੇ ਤੋਂ ਇਲੈਕਸ਼ਨ ਲੜਨਗੇ। ਮੈਨੂੰ ਅੱਜ बताते हुए दसते हुए बड़ी खुशी है कि पंजाब दी आन बान ते शान साडा मान आम आदमी पार्टी दे 2022 इलैक्शंस दे CM चेहरे भगवंत मान साहब धूरी हलके तो इलैक्शन लड़न जा रहे ने। धूरी हलका संगरूर जिले च आंदा है, जिधर मान साहब दा अपना घर भी है। धूरी हलका संगरूर लोक सभा सीट दे विच भी आंदा है। जेड़े MP जिधर दे MP भगवंत मान साहब 2014 2019 2 बार चुन के लोकसभा गए। मुझे बताते हुए बेहद खुशी है कि आम आदमी पार्टी भगवंत मान साहब को 2022 का इलेक्शन धूरी हलके से लड़ाने जा रही है। धूरी हलका भगवंत मान साहब का लोकसभा क्षेत्र संगरूर उसमें आता है। भगवंत मान साहब का अपना होम टाउन भी संगरूर जिले में आता है। आम आदमी पार्टी has decided that Aam Aadmi Party's CM candidate of 2022 elections will contest the assembly elections from the constituency Dhuri. Dhuri constituency falls under the Sangrur district, which is also the hometown of Bhagwant Maan Sahab. Dhuri constituency falls under the Lok Sabha seat of Sangrur, which is also the seat which Bhagwant Maan Sahab has represented in the Lok Sabha in the year 2014 and 2019. हमें विश्वास है कि इस बार धूरी के लोग बहुत प्यार और आशीर्वाद भगवंत मान साहब पे बख्शेंगे और रिकॉर्ड तोड़ वोटों से भगवंत मान साहब धूरी हलके से इलेक्शन जीतेंगे। आम आदमी पार्टी ਵੱਲੋਂ पंजाब च मुख मंत्री चेहरे वजों ऐलाने गए भगवंत मान संगरूर जिले की धूरी विधान सभा सीट तो चोण लड़नगे।
इस बारे आप ਵੱਲੋਂ ਵੀਰਵਾਰ ਨੂੰ ਰਸਮੀ ਐਲਾਨ ਕੀਤਾ ਗਿਆ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਮੁਖੀ ਤੇ ਸੰਸਦ ਮੈਂਬਰ ਭਗਵੰਤ ਮਾਨ ਚੋਣਾਂ ਵਿੱਚ ਆਪ ਦੇ ਮੁੱਖ ਮੰਤਰੀ ਉਮੀਦਵਾਰ ਹੋਣਗੇ। ਦਿੱਲੀ ਦੇ ਮੁੱਖ ਮੰਤਰੀ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹਾਲ ਹੀ 'ਚ ਇਸ ਦਾ ਐਲਾਨ ਕੀਤਾ। ਇਸ ਤੋਂ ਬਾਅਦ ਉਹਨਾਂ ਦੇ ਚੋਣ ਹਲਕੇ ਦੇ ਐਲਾਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਨੂੰ ਪਾਰਟੀ ਨੇ ਇਹ ਕਿਹਾ ਕਿ ਤੁਸੀਂ ਧੂਰੀ ਤੋਂ ਲੜਨਾ ਹੈ। ਧੂਰੀ ਜਿਹੜਾ ਹੈ ਉਹ ਤੁਹਾਡਾ ਵਿਧਾਨ ਸਭਾ ਦਾ ਹਲਕਾ ਜਿਹੜਾ ਹੋਊਗਾ ਇਸ ਵਾਰ 2022 'ਚ, ਅਤੇ ਧੂਰੀ ਦੇ ਲੋਕਾਂ ਨੇ ਜਿੰਨਾ ਪਿਆਰ ਮੈਨੂੰ ਦਿੱਤਾ ਹੈ, ਸ਼ਾਇਦ ਉਸ ਪਿਆਰ ਦਾ ਕਰਜ਼ਾ ਉਤਾਰਨ ਲਈ ਮੈਨੂੰ ਕਈ ਜਨਮ ਲੈਣੇ ਪੈਣਗੇ, ਕਿਉਂਕਿ 2014 ਦੇ ਵਿੱਚ ਧੂਰੀ ਜਿਹੜੀ ਹੈ 30,000 ਤੋਂ ਵੀ ਉੱਪਰ ਵੋਟਾਂ 'ਤੇ ਜਿੱਤੀ ਗਈ ਸੀ, ਅਤੇ 2017 'ਚ ਛੋਟੇ ਜਿਹੇ ਮਾਰਜਨ ਨਾਲ, ਬਹੁਤ ਘੱਟ ਫਰਕ ਨਾਲ ਧੂਰੀ ਜਿਹੜੀ ਹੈ ਉਹ ਹਾਰ ਗਏ ਸੀ ਸਾਡੇ ਕੈਂਡੀਡੇਟ। ਪਰ 2019 'ਚ ਫਿਰ 30,000 ਵੋਟਾਂ ਨਾਲ ਲੋਕਾਂ ਨੇ ਪਿਆਰ ਦਿੱਤਾ, ਹਾਲਾਂਕਿ MLA ਜਿਹੜਾ ਸੀ ਉਹ ਸੱਤਾਧਾਰੀ ਸੀ। ਸੋ ਧੂਰੀ ਵਾਲਿਓ, ਹਮੇਸ਼ਾ ਤੁਹਾਡੇ ਨਾਲ ਖੜਦੇ ਹਾਂ, ਤੁਹਾਡੇ ਨਾਲ ਰਹਿੰਦੇ ਹਾਂ, ਤੁਹਾਡੇ ਵਰਗੇ ਹਾਂ ਤੁਹਾਡੇ ਦੁੱਖਾਂ ਸੁੱਖਾਂ 'ਚ। ਅਤੇ ਤੁਹਾਨੂੰ ਵੀ ਵਧਾਈਆਂ ਕਿ ਇਸ ਗੱਲ ਦੀਆਂ ਕਿ ਧੂਰੀ ਚੁਣਿਆ ਗਿਆ ਹੈ, ਕਿਉਂਕਿ ਧੂਰੀ ਦੇ ਲੋਕਾਂ 'ਤੇ ਆਮ ਆਦਮੀ ਪਾਰਟੀ ਨੂੰ ਇੰਨਾ ਯਕੀਨ ਹੈ ਕਿ ਲੋਕ ਜਿਹੜੇ ਨੇ ਕ੍ਰਾਂਤੀਕਾਰੀ ਲੋਕ ਨੇ, ਔਰ ਇਹ ਧੂਰੀ ਰਾਈਟਰਾਂ ਦਾ, ਸ਼ਹੀਦਾਂ ਦਾ ਔਰ ਬੜੇ ਬੜੇ ਸ਼ਾਇਰਾਂ ਦਾ ਜਿਹੜਾ ਹਲਕਾ ਹੈ। ਸੋ ਮੈਂ ਆਊਂਗਾ, ਤੁਹਾਡੇ ਵਿੱਚ ਆਊਂਗਾ। ਵੈਸੇ ਮੇਰੀ ਡਿਊਟੀ ਸਾਰੇ ਪੰਜਾਬ 'ਚ ਲੱਗੂਗੀ, ਪਰ ਧੂਰੀ ਦੇ ਵਿੱਚ ਮੈਂ ਤਾਂ ਪਹਿਲਾਂ ਵੀ ਸੰਗਰੂਰ ਕਿਰਾਏ ਦੇ ਘਰ 'ਤੇ ਰਹਿਣਾ, ਧੂਰੀ ਰਹਿਣ ਲੱਗ ਜਾਂਗੇ। ਸੋ ਇਸ ਕਰਕੇ ਤੁਹਾਡੇ ਦੁੱਖਾਂ ਸੁੱਖਾਂ ਦੇ ਹਮੇਸ਼ਾ ਸਾਥੀ ਰਵਾਂਗੇ, ਔਰ ਮੈਨੂੰ ਉਮੀਦ ਹੈ ਕਿ ਤੁਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਜਿਹੜਾ ਹੈ ਮੈਨੂੰ ਦਿਓਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਅਸੀਂ ਸਾਨੂੰ ਪੁੱਛ ਰਹੇ ਸੀ ਕਿ ਭਗਵੰਤ ਮਾਨ ਸਾਹਿਬ ਕਿਹੜੇ ਹਲਕੇ ਤੋਂ ਇਲੈਕਸ਼ਨ ਲੜਨਗੇ। ਮੈਨੂੰ ਅੱਜ बताते हुए दसते हुए बड़ी खुशी है कि पंजाब दी आन बान ते शान साडा मान आम आदमी पार्टी दे 2022 इलैक्शंस दे CM चेहरे भगवंत मान साहब धूरी हलके तो इलैक्शन लड़न जा रहे ने। धूरी हलका संगरूर जिले च आंदा है, जिधर मान साहब दा अपना घर भी है। धूरी हलका संगरूर लोक सभा सीट दे विच भी आंदा है। जेड़े MP जिधर दे MP भगवंत मान साहब 2014 इच 2019 इच 2 बार चुन के लोकसभा गए। मुझे बताते हुए बेहद खुशी है कि आम आदमी पार्टी भगवंत मान साहब को 2022 का इलेक्शन धूरी हलके से लड़ाने जा रही है। धूरी हलका भगवंत मान साहब का लोकसभा क्षेत्र संगरूर उसमें आता है। भगवंत मान साहब का अपना होम टाउन भी संगरूर जिले में आता है। आम आदमी पार्टी has decided that Aam Aadmi Party's CM candidate of 2022 elections will contest the assembly elections from the constituency Dhuri. Dhuri constituency falls under the Sangrur district, which is also the hometown of Bhagwant Mann Sahab. Dhuri constituency falls under the Lok Sabha seat of Sangrur, which is also the seat which Bhagwant Mann Sahab has represented in the Lok Sabha in the year 2014 and 2019. हमें विश्वास है कि इस बार धूरी के लोग बहुत प्यार और आशीर्वाद भगवंत मान साहब पे बख्शेंगे और रिकॉर्ड तोड़ वोटों से भगवंत मान साहब धूरी हलके से इलेक्शन जीतेंगे। ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਮੁੱਖ ਮੰਤਰੀ ਚਿਹਰੇ ਵਜੋਂ ਐਲਾਨੇ ਗਏ ਭਗਵੰਤ ਮਾਨ ਸੰਗਰੂਰ ਜ਼ਿਲ੍ਹੇ ਦੀ ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ। ਇਸ ਬਾਰੇ ਆਪ ਵੱਲੋਂ ਵੀਰਵਾਰ ਨੂੰ ਰਸਮੀ ਐਲਾਨ ਕੀਤਾ ਗਿਆ।
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਮੁਖੀ ਤੇ ਸੰਸਦ ਮੈਂਬਰ ਭਗਵੰਤ ਮਾਨ ਚੋਣਾਂ ਵਿੱਚ ਆਪ ਦੇ ਮੁੱਖ ਮੰਤਰੀ ਉਮੀਦਵਾਰ ਹੋਣਗੇ। ਦਿੱਲੀ ਦੇ ਮੁੱਖ ਮੰਤਰੀ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹਾਲ ਹੀ 'ਚ ਇਸ ਦਾ ਐਲਾਨ ਕੀਤਾ। ਇਸ ਤੋਂ ਬਾਅਦ ਉਹਨਾਂ ਦੇ ਚੋਣ ਹਲਕੇ ਦੇ ਐਲਾਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਨੂੰ ਪਾਰਟੀ ਨੇ ਇਹ ਕਿਹਾ ਕਿ ਤੁਸੀਂ ਧੂਰੀ ਤੋਂ ਲੜਨਾ ਹੈ। ਧੂਰੀ ਜਿਹੜਾ ਹੈ ਉਹ ਤੁਹਾਡਾ ਵਿਧਾਨ ਸਭਾ ਦਾ ਹਲਕਾ ਜਿਹੜਾ ਹੋਊਗਾ ਇਸ ਵਾਰ 2022 'ਚ। ਤੇ ਧੂਰੀ ਦੇ ਲੋਕਾਂ ਨੇ ਜਿੰਨਾ ਪਿਆਰ ਮੈਨੂੰ ਦਿੱਤਾ ਹੈ, ਸ਼ਾਇਦ ਉਸ ਪਿਆਰ ਦਾ ਕਰਜ਼ਾ ਉਤਾਰਨ ਲਈ ਮੈਨੂੰ ਕਈ ਜਨਮ ਲੈਣੇ ਪੈਣਗੇ, ਕਿਉਂਕਿ 2014 ਦੇ ਵਿੱਚ ਧੂਰੀ ਜਿਹੜੀ ਹੈ 30,000 ਤੋਂ ਵੀ ਉੱਪਰ ਵੋਟਾਂ 'ਤੇ ਜਿੱਤੀ ਗਈ ਸੀ ਤੇ 2017 'ਚ ਛੋਟੇ ਜਿਹੇ ਮਾਰਜਨ ਨਾਲ, ਬਹੁਤ ਘੱਟ ਫਰਕ ਨਾਲ ਧੂਰੀ ਜਿਹੜੀ ਹੈ ਉਹ ਹਾਰ ਗਏ ਸੀ ਸਾਡੇ ਕੈਂਡੀਡੇਟ। ਪਰ 2019 'ਚ ਫਿਰ 30,000 ਵੋਟਾਂ ਨਾਲ ਲੋਕਾਂ ਨੇ ਪਿਆਰ ਦਿੱਤਾ, ਹਾਲਾਂਕਿ MLA ਜਿਹੜਾ ਸੀ ਉਹ ਸੱਤਾਧਾਰੀ ਸੀ। ਸੋ ਧੂਰੀ ਵਾਲਿਓ, ਹਮੇਸ਼ਾ ਤੁਹਾਡੇ ਨਾਲ ਖੜਦੇ ਹਾਂ, ਤੁਹਾਡੇ ਨਾਲ ਰਹਿੰਦੇ ਹਾਂ, ਤੁਹਾਡੇ ਵਰਗੇ ਹਾਂ ਤੁਹਾਡੇ ਦੁੱਖਾਂ ਸੁੱਖਾਂ 'ਚ। ਤੇ ਤੁਹਾਨੂੰ ਵੀ ਵਧਾਈਆਂ ਕਿ ਇਸ ਗੱਲ ਦੀਆਂ ਕਿ ਧੂਰੀ ਚੁਣਿਆ ਗਿਆ ਹੈ, ਕਿਉਂਕਿ ਧੂਰੀ ਦੇ ਲੋਕਾਂ ਤੇ ਆਮ ਆਦਮੀ ਪਾਰਟੀ ਨੂੰ ਇੰਨਾ ਯਕੀਨ ਹੈ ਕਿ ਇਹ ਲੋਕ ਜਿਹੜੇ ਨੇ ਕ੍ਰਾਂਤੀਕਾਰੀ ਲੋਕ ਨੇ, ਔਰ ਇਹ ਧੂਰੀ ਰਾਈਟਰਾਂ ਦਾ, ਸ਼ਹੀਦਾਂ ਦਾ ਔਰ ਬੜੇ ਬੜੇ ਸ਼ਾਇਰਾਂ ਦਾ ਜਿਹੜਾ ਹਲਕਾ ਹੈ। ਸੋ ਮੈਂ ਆਊਂਗਾ, ਤੁਹਾਡੇ ਵਿੱਚ ਆਊਂਗਾ। ਵੈਸੇ ਮੇਰੀ ਡਿਊਟੀ ਸਾਰੇ ਪੰਜਾਬ 'ਚ ਲੱਗੂਗੀ, ਪਰ ਧੂਰੀ ਦੇ ਵਿੱਚ ਮੈਂ ਤਾਂ ਪਹਿਲਾਂ ਵੀ ਸੰਗਰੂਰ ਕਿਰਾਏ ਦੇ ਘਰ 'ਤੇ ਰਹਿਣਾ, ਧੂਰੀ ਰਹਿਣ ਲੱਗ ਜਾਂਗੇ। ਸੋ ਇਸ ਕਰਕੇ ਤੁਹਾਡੇ ਦੁੱਖਾਂ ਸੁੱਖਾਂ ਦੇ ਹਮੇਸ਼ਾ ਸਾਥੀ ਰਵਾਂਗੇ, ਔਰ ਮੈਨੂੰ ਉਮੀਦ ਹੈ ਕਿ ਤੁਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਜਿਹੜਾ ਹੈ ਮੈਨੂੰ ਦਿਓਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਅਸੀਂ ਸਾਨੂੰ ਪੁੱਛ ਰਹੇ ਸੀ ਕਿ ਭਗਵੰਤ ਮਾਨ ਸਾਹਿਬ ਕਿਹੜੇ ਹਲਕੇ ਤੋਂ ਇਲੈਕਸ਼ਨ ਲੜਨਗੇ। ਮੈਨੂੰ ਅੱਜ बताते हुए दसते हुए बड़ी खुशी है कि पंजाब दी आन बान ते शान साडा मान आम आदमी पार्टी दे 2022 इलैक्शंस दे CM चेहरे भगवंत मान साहब धूरी हलके तो इलैक्शन लड़न जा रहे ने। धूरी हलका संगरूर जिले च आंदा है, जिधर मान साहब दा अपना घर भी है। धूरी हलका संगरूर लोक सभा सीट दे विच भी आंदा है। जेड़े MP जिधर दे MP भगवंत मान साहब 2014 इच 2019 इच 2 बार चुन के लोकसभा गए। मुझे बताते हुए बेहद खुशी है कि आम आदमी पार्टी भगवंत मान साहब को 2022 का इलेक्शन धूरी हलके से लड़ाने जा रही है। धूरी हलका भगवंत मान साहब का लोकसभा क्षेत्र संगरूर उसमें आता है। भगवंत मान साहब का अपना होम टाउन भी संगरूर जिले में आता है। आम आदमी पार्टी has decided that Aam Aadmi Party's CM candidate of 2022 elections will contest the assembly elections from the constituency Dhuri. Dhuri constituency falls under the Sangrur district, which is also the hometown of Bhagwant Mann Sahab. Dhuri constituency falls under the Lok Sabha seat of Sangrur, which is also the seat which Bhagwant Mann Sahab has represented in the Lok Sabha in the year 2014 and 2019. हमें विश्वास है कि इस बार धूरी के लोग बहुत प्यार और आशीर्वाद भगवंत मान साहब पे बख्शेंगे और रिकॉर्ड तोड़ वोटों से भगवंत मान साहब धूरी हलके से इलेक्शन जीतेंगे। ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਮੁੱਖ ਮੰਤਰੀ ਚਿਹਰੇ ਵਜੋਂ ਐਲਾਨੇ ਗਏ ਭਗਵੰਤ ਮਾਨ ਸੰਗਰੂਰ ਜ਼ਿਲ੍ਹੇ ਦੀ ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ। ਇਸ ਬਾਰੇ ਆਪ ਵੱਲੋਂ ਵੀਰਵਾਰ ਨੂੰ ਰਸਮੀ ਐਲਾਨ ਕੀਤਾ ਗਿਆ।
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਮੁਖੀ ਤੇ ਸੰਸਦ ਮੈਂਬਰ ਭਗਵੰਤ ਮਾਨ ਚੋਣਾਂ ਵਿੱਚ ਆਪ ਦੇ ਮੁੱਖ ਮੰਤਰੀ ਉਮੀਦਵਾਰ ਹੋਣਗੇ। ਦਿੱਲੀ ਦੇ ਮੁੱਖ ਮੰਤਰੀ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹਾਲ ਹੀ 'ਚ ਇਸ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਉਹਨਾਂ ਦੇ ਚੋਣ ਹਲਕੇ ਦੇ ਐਲਾਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਨੂੰ ਪਾਰਟੀ ਨੇ ਇਹ ਕਿਹਾ ਕਿ ਤੁਸੀਂ ਧੂਰੀ ਤੋਂ ਲੜਨਾ ਹੈ। ਧੂਰੀ ਜਿਹੜਾ ਹੈ ਉਹ ਤੁਹਾਡਾ ਵਿਧਾਨ ਸਭਾ ਦਾ ਹਲਕਾ ਜਿਹੜਾ ਹੋਊਗਾ ਇਸ ਵਾਰ 2022 'ਚ, ਤੇ ਧੂਰੀ ਦੇ ਲੋਕਾਂ ਨੇ ਜਿੰਨਾ ਪਿਆਰ ਮੈਨੂੰ ਦਿੱਤਾ ਹੈ, ਸ਼ਾਇਦ ਉਸ ਪਿਆਰ ਦਾ ਕਰਜ਼ਾ ਉਤਾਰਨ ਲਈ ਮੈਨੂੰ ਕਈ ਜਨਮ ਲੈਣੇ ਪੈਣਗੇ, ਕਿਉਂਕਿ 2014 ਦੇ ਵਿੱਚ ਧੂਰੀ ਜਿਹੜੀ ਹੈ 30,000 ਤੋਂ ਵੀ ਉੱਪਰ ਵੋਟਾਂ 'ਤੇ ਜਿੱਤੀ ਗਈ ਸੀ, ਤੇ 2017 'ਚ ਛੋਟੇ ਜਿਹੇ ਮਾਰਜਨ ਨਾਲ, ਬਹੁਤ ਘੱਟ ਫਰਕ ਨਾਲ ਧੂਰੀ ਜਿਹੜੀ ਹੈ ਉਹ ਹਾਰ ਗਏ ਸੀ ਸਾਡੇ ਕੈਂਡੀਡੇਟ। ਪਰ 2019 'ਚ ਫਿਰ 30,000 ਵੋਟਾਂ ਨਾਲ ਲੋਕਾਂ ਨੇ ਪਿਆਰ ਦਿੱਤਾ, ਹਾਲਾਂਕਿ MLA ਜਿਹੜਾ ਸੀ ਉਹ ਸੱਤਾਧਾਰੀ ਸੀ। ਸੋ ਧੂਰੀ ਵਾਲਿਓ, ਹਮੇਸ਼ਾ ਤੁਹਾਡੇ ਨਾਲ ਖੜਦੇ ਹਾਂ, ਤੁਹਾਡੇ ਨਾਲ ਰਹਿੰਦੇ ਹਾਂ, ਤੁਹਾਡੇ ਵਰਗੇ ਹਾਂ ਤੁਹਾਡੇ ਦੁੱਖਾਂ ਸੁੱਖਾਂ 'ਚ। ਤੇ ਤੁਹਾਨੂੰ ਵੀ ਵਧਾਈਆਂ ਕਿ ਇਸ ਗੱਲ ਦੀਆਂ ਕਿ ਧੂਰੀ ਚੁਣਿਆ ਗਿਆ ਹੈ, ਕਿਉਂਕਿ ਧੂਰੀ ਦੇ ਲੋਕਾਂ ਤੇ ਆਮ ਆਦਮੀ ਪਾਰਟੀ ਨੂੰ ਇੰਨਾ ਯਕੀਨ ਹੈ ਕਿ ਇਹ ਲੋਕ ਜਿਹੜੇ ਨੇ ਕ੍ਰਾਂਤੀਕਾਰੀ ਲੋਕ ਨੇ, ਔਰ ਇਹ ਧੂਰੀ ਰਾਈਟਰਾਂ ਦਾ, ਸ਼ਹੀਦਾਂ ਦਾ ਔਰ ਬੜੇ ਬੜੇ ਸ਼ਾਇਰਾਂ ਦਾ ਜਿਹੜਾ ਹਲਕਾ ਹੈ। ਸੋ ਮੈਂ ਆਊਂਗਾ, ਤੁਹਾਡੇ ਵਿੱਚ ਆਊਂਗਾ। ਵੈਸੇ ਮੇਰੀ ਡਿਊਟੀ ਸਾਰੇ ਪੰਜਾਬ 'ਚ ਲੱਗੂਗੀ, ਪਰ ਧੂਰੀ ਦੇ ਵਿੱਚ ਮੈਂ ਤਾਂ ਪਹਿਲਾਂ ਵੀ ਸੰਗਰੂਰ ਕਿਰਾਏ ਦੇ ਘਰ 'ਤੇ ਰਹਿਣਾ, ਧੂਰੀ ਰਹਿਣ ਲੱਗ ਜਾਂਗੇ। ਸੋ ਇਸ ਕਰਕੇ ਤੁਹਾਡੇ ਦੁੱਖਾਂ ਸੁੱਖਾਂ ਦੇ ਹਮੇਸ਼ਾ ਸਾਥੀ ਰਵਾਂਗੇ, ਔਰ ਮੈਨੂੰ ਉਮੀਦ ਹੈ ਕਿ ਤੁਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਜਿਹੜਾ ਹੈ ਮੈਨੂੰ ਦਿਓਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਅਸੀਂ ਸਾਨੂੰ ਪੁੱਛ ਰਹੇ ਸੀ ਕਿ ਭਗਵੰਤ ਮਾਨ ਸਾਹਿਬ ਕਿਹੜੇ ਹਲਕੇ ਤੋਂ ਇਲੈਕਸ਼ਨ ਲੜਨਗੇ। ਮੈਨੂੰ ਅੱਜ बताते हुए, दसते हुए बड़ी खुशी है कि पंजाब दी आन बान ते शान, साडा मान, आम आदमी पार्टी दे 2022 इलैक्शंस दे CM चेहरे